ਵੈਲਕਮ ਬੈਕ ਟੂ ਨਿਊਜ਼ TV 84 ਵਿਊਅਰਸ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਨਾਨਕਸ਼ਾਹੀ ਕੈਲੰਡਰ 2003 ਸਿੱਖ ਕੌਮ ਦੀ ਅਡਰੀ ਹਸਤੀ ਦਾ ਪ੍ਰਤੀਕ ਹੈ। ਹਿੰਦੂਤਾ ਵੀ ਤਾਕਤਾਂ ਨੇ ਖੋਤੀ ਸੰਤ ਸਮਾਜ ਨੂੰ ਅੱਗੇ ਲਾ ਕੇ ਸੋਧਾਂ ਦੇ ਨਾਂ ਹੇਠ ਇਸ ਦਾ ਹਿੰਦੂਕਰਨ ਕਰਵਾਉਣ ਦਾ ਪੂਰਾ ਯਤਨ ਕੀਤਾ, ਜਿਸ ਨੂੰ ਬਾਹਰਲੀਆਂ ਸਿੱਖ ਸੰਗਤਾਂ ਨੇ ਪੂਰੀ ਤਰ੍ਹਾਂ ਨਕਾਰਿਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਿਹਾ ਜਾਂਦਾ ਹੈ ਕਿ ਭਾਰੀ ਦਬਾਅ ਦੇ ਬਾਵਜੂਦ ਉਹ ਅਜੇ ਤੱਕ ਵੀ ਮੂਲ ਨਾਨਕਸ਼ਾਹੀ ਕੈਲੰਡਰ 2003 ਤੇ ਦ੍ਰਿੜਤਾ ਨਾਲ ਪਹਿਰਾ ਦੇ ਰਹੀ ਹੈ। ਪਿਛਲੇ ਦਿਨੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਡੈਪੂਟੇਸ਼ਨ ਪਾਕਿਸਤਾਨ ਗਿਆ ਸੀ। ਇਹਨਾਂ ਨੇ ਪੂਰਾ ਜ਼ੋਰ ਲਗਾਇਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਿੰਦੂਕਰਨ ਕੀਤੇ ਕੈਲੰਡਰ ਨੂੰ ਪ੍ਰਵਾਨ ਕਰੇ, ਪਰ ਉਹਨਾਂ ਨੇ ਦ੍ਰਿੜਤਾ ਨਾਲ ਮੂਲ ਨਾਨਕਸ਼ਾਹੀ ਕੈਲੰਡਰ 2003 ਤੇ ਪਹਿਰਾ ਦਿੱਤਾ ਅਤੇ ਜਿਸ ਲਈ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ। ਵਿਊਅਰਸ, ਅੱਜ ਅਸੀਂ ਇਸ ਮੀਟਿੰਗ ਦੇ ਵੇਰਵੇ ਲਵਾਂਗੇ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਕਟਰ ਪ੍ਰਿਤਪਾਲ ਸਿੰਘ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅੱਜ ਸਭ ਤੋਂ ਪਹਿਲਾਂ ਸਾਨੂੰ ਇਸ ਪੂਰੀ ਮੀਟਿੰਗ ਦਾ ਵੇਰਵਾ ਸਾਡੇ ਦਰਸ਼ਕਾਂ ਨੂੰ ਦਿਓ। ਜੀ, ਜਿਹੜੀ ਮੇਰੀ ਵੀ ਇਨਫੋਰਮੇਸ਼ਨ ਹੈ ਉਹ ਮੈਂ ਮੀਟਿੰਗ ਵਿੱਚ ਤਾਂ ਸ਼ਾਮਲ ਨਹੀਂ ਸੀਗਾ ਜੀ, ਤੇ ਉਸ ਮੀਟਿੰਗ ਦੇ ਵਿੱਚ ਸਰਕਾਰੀ ਅਧਿਕਾਰੀ ਜਿਹੜੇ ਵਕਫ ਬੋਰਡ ਦੇ ਤੇ 5 ਬੰਦਿਆਂ ਦਾ ਡੈਲੀਗੇਸ਼ਨ, ਜਿਹੜਾ 5 ਸਿੱਖਾਂ ਦਾ ਡੈਲੀਗੇਸ਼ਨ ਜਿਹੜਾ ਦਿੱਲੀ ਤੋਂ ਗਿਆ ਸੀਗਾ ਜੀ, ਉਹਦੇ ਵਿੱਚ ਡੈਲੀਗੇਸ਼ਨ ਨੂੰ ਹੈਡ ਕਰ ਰਹੇ ਸੀਗੇ ਸਰਦਾਰ ਅਵਤਾਰ ਸਿੰਘ ਹਿੱਤ ਤੇ ਸਰਦਾਰ ਰਵਿੰਦਰ ਸਿੰਘ ਖਰਾਣਾ ਤੇ ਕੋਈ ਪਰਮਜੀਤ ਸਿੰਘ ਚੰਡੋਕ ਤੇ 2 ਨਾਂ ਕੋਈ ਹੋਰ ਨੇ। ਇਹਨਾਂ ਦੀ 13 ਤਰੀਕ ਨੂੰ ਉੱਥੇ ਲਾਹੌਰ 'ਚ ਜਿਹੜਾ ਵਕਫ ਬੋਰਡ ਦਾ ਆਫਿਸ ਹੈ ਉੱਥੇ ਮੀਟਿੰਗ ਹੋਈ ਤੇ ਉਹਦੇ ਵਿੱਚ ਜਿਹੜੀ ਦਿੱਲੀ ਕਮੇਟੀ ਆ ਉਹਨਾਂ ਨੂੰ ਇਹ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਜਿਹੜਾ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਹੈ, ਜਿਹੜਾ ਵਰਜਨ 2010 ਉਹਦੇ ਅਨੁਸਾਰ ਜਿਹੜੇ ਗੁਰਪੁਰਬ ਜਾਂ ਬਾਕੀ ਜਿਹੜੇ ਡੇਟਾ ਹੈਗੀਆਂ ਉਹਨਾਂ ਨੂੰ ਉਹਦੇ ਹਿਸਾਬ ਨਾਲ ਐਡਜਸਟ ਕਰੋ। ਤੇ ਇਨ ਹੈਂਡ ਜਿਹੜੀ ਸਿਚੁਏਸ਼ਨ ਸੀ ਉਹ ਸੀ ਕਿ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਜਿਹੜਾ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਹੈਗਾ ਉਹ 16 ਜੂਨ ਹੈ ਤੇ ਜਿਹੜਾ ਬਿਕਰਮੀ ਕੈਲੰਡਰ ਹੈ ਉਹਦੇ ਹਿਸਾਬ ਦੇ ਨਾਲ ਹਮੇਸ਼ਾ ਅੱਗੇ ਪਿੱਛੇ ਟਰੈਵਲ ਕਰਦਾ ਰਹਿੰਦਾ। ਪਿਛਲੇ ਸਾਲ ਇਹ ਜੂਨ 12 ਨੂੰ ਸੀਗਾ, ਐਤਕੀ ਇਹ ਜੂਨ 1 ਨੂੰ ਤੇ ਅਗਲੇ ਸਾਲ ਇਹ ਫਿਰ 25 ਮਈ ਨੂੰ ਹੋ ਜਾਏਗਾ। ਸੋ ਇੱਥੇ ਅਸੀਂ ਸਰਦਾਰ ਪਾਲ ਸਿੰਘ ਪੁਰੇਵਾਲ ਨੂੰ ਇੱਕ ਵਾਰੀ ਫਿਰ ਵਧਾਈ ਦਿੰਦੇ ਹਾਂ, ਜਿਨ੍ਹਾਂ ਨੇ ਇੱਕ ਲੰਬੀ ਮਿਹਨਤ ਦੇ ਬਾਅਦ ਇਹ ਸਾਰੀਆਂ ਡੇਟਾਂ ਫਿਕਸ ਕਰਕੇ ਖਾਲਸਾ ਪੰਥ ਨੂੰ ਇੱਕ ਵੱਖਰੇ ਤੇ ਅਡਰੀ ਸ਼ਖਸੀਅਤ ਵਾਲੇ ਜਿਹੜੇ ਕੈਲੰਡਰ ਦੀ ਇਹ ਸਾਨੂੰ ਆਪਣਾ ਦੇਣ ਦਿੱਤੀ ਹੈ। ਪਰ ਸਾਡੇ ਜਿਹੜੇ ਭਾਈ ਹਿੰਦੁਸਤਾਨ 'ਚ ਨੇ ਇੱਕ ਤੋਂ ਕੁਛ ਆਪਣੀਆਂ ਮਜਬੂਰੀਆਂ ਕਰਕੇ ਤੇ ਦੂਸਰਾ RSS ਦੇ ਦਬਾਅ ਥੱਲੇ ਆ ਕੇ ਉਹ ਮਤਲਬ ਹਮੇਸ਼ਾ ਹੀ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਿੱਖੀ ਨੂੰ RSS ਦੇ ਜਿਹੜਾ ਜੁੜਾ ਹੈ ਉਹਦੇ ਥੱਲੇ ਦੇ ਦਿੱਤਾ ਜਾਵੇ। ਇਸੇ ਸੋਚ ਨੂੰ ਪ੍ਰਣਾਉਂਦੇ ਹੋਏ ਉਹਨਾਂ ਨੇ 2010 ਦੇ ਵਿੱਚ ਇਸ ਕੈਲੰਡਰ 'ਚ ਸੋਧਾਂ ਕੀਤੀਆਂ ਸੀ ਤੇ ਇਹੀ ਪ੍ਰਭਾਵ ਲੈ ਕੇ ਜਿਹੜੀ DGPC ਦਾ ਡੈਲੀਗੇਸ਼ਨ ਹੈ ਉੱਥੇ ਉਹਨਾਂ ਨੂੰ ਇਹ ਕਹਿਣ ਗਿਆ ਸੀ ਕਿ ਤੁਸੀਂ ਵੀ ਇਹ ਜਿਹੜੀ ਕੈਲੰਡਰ ਦੀਆਂ ਸੋਧਾਂ ਉਹਨਾਂ ਨੂੰ ਪ੍ਰਵਾਨ ਕਰੋ। ਤੇ ਮੀਟਿੰਗ ਵਿੱਚ ਦਿੱਤੇ ਵੇਰਵੇ ਅਨੁਸਾਰ ਜਿਹੜੇ ਕਿ ਅੱਜ ਅਖਬਾਰਾਂ ਵਿੱਚ ਵੀ ਛਪੇ ਆ, ਉਹਦੇ ਅਨੁਸਾਰ ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ 'ਚ ਉਹਨਾਂ ਨੂੰ ਕਿਹਾ ਕਿ ਜਦੋਂ ਤੁਸੀਂ ਇਹਦੇ ਵਿੱਚ ਅਸੀਂ 2003 ਤੋਂ ਹੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਜਿਹੜਾ ਇਹ ਕੈਲੰਡਰ ਆ ਫੋਲੋ ਕਰਦੇ ਆ ਰਹੇ ਹਾਂ, ਜਦੋਂ ਤੁਸੀਂ ਇਹਦੇ ਵਿੱਚ ਚੇਂਜਿਸ ਕੀਤੀਆਂ ਸਾਨੂੰ ਪੁੱਛਿਆ ਤੱਕ ਨਹੀਂ ਤੁਸੀਂ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਕਮੇਟੀ ਨੂੰ। ਹਾਲਾਂਕਿ ਉਹ ਕਹਿੰਦੇ ਸਾਡੀ ਸੰਗਤ ਇੱਥੇ ਜ਼ਰੂਰ ਘੱਟ ਹੋਏਗੀ ਪਰ ਇਤਿਹਾਸ ਦਾ ਬਹੁਤਾ ਹਿੱਸਾ ਉੱਥੇ ਆ, ਜਿਵੇਂ ਕਿ ਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਵਸ, ਫਿਰ ਉਹਨਾਂ ਦਾ ਜੋਤੀ ਜੋਤ ਸਮਾਉਣਾ, ਚੌਥੇ ਪਾਤਸ਼ਾਹ ਦਾ ਅਵਤਾਰ ਦਿਵਸ, ਫਿਰ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਤੇ ਇਹ ਸਾਰੇ ਜਿਹੜੇ ਮੇਜਰ ਇਵੈਂਟਸ ਹੈਗੇ ਜਿਹੜੀਆਂ ਕਿ ਪਾਕਿਸਤਾਨ 'ਚ ਆ, ਉਹ ਕਹਿੰਦੇ ਤੁਸੀਂ ਸਾਨੂੰ ਪੁੱਛਿਆ ਤੱਕ ਨਹੀਂ। ਤੇ ਅਸੀਂ ਤਾਂ ਜਿਹੜਾ ਨਾਨਕਸ਼ਾਹੀ ਕੈਲੰਡਰ ਮੂਲ ਨਾਨਕਸ਼ਾਹੀ ਕੈਲੰਡਰ 2003 ਹੈ ਉਹਦੇ ਤੇ ਪਹਿਰਾ ਦਿੰਦੇ ਆ ਰਹੇ ਹਾਂ ਔਰ ਉਹਨਾਂ ਦੇ ਦੱਸਣ ਮੁਤਾਬਕ ਜੋ ਮੀਟਿੰਗ 'ਚ ਉਹਨਾਂ ਨੇ ਕਿਹਾ ਉਹਦੇ ਤੇ ਹੀ ਪਹਿਰਾ ਉਹ ਦਿੰਦੇ ਰਹਿਣਗੇ। ਤੇ ਉਹਨਾਂ ਨੇ ਇੱਕ ਨਾਲ ਦੀ ਨਾਲ ਉਹਨਾਂ ਨੂੰ ਇੱਕ ਸੁਜੈਸ਼ਨ ਦਿੱਤੀ ਹੈ ਕਿ ਤੁਸੀਂ ਅਗਰ ਇਹਦੇ ਵਿੱਚ ਕੋਈ ਚੇਂਜਿਸ ਲਿਆਉਣੀ ਆ 2003 ਵਾਲੇ ਕੈਲੰਡਰ ਡਿਊ ਪ੍ਰੋਸੈਸ ਦੇ ਥਰੂ ਸਾਰੇ ਖਾਲਸਾ ਪੰਥ ਦੀ ਰਾਏ ਲੈ ਕੇ ਇਹਦੇ ਵਿੱਚ ਜਿਹੜੀਆਂ ਚੇਂਜਿਸ ਤੁਸੀਂ ਲਿਆਓਗੇ ਜਿੱਥੇ ਸਾਰਿਆਂ ਦੀ ਸਹਿਮਤੀ ਹੋਊਗੀ ਅਸੀਂ ਉਹਨੂੰ ਮੰਨਣ ਨੂੰ ਤਿਆਰ ਹੋਵਾਂਗੇ। ਤੇ ਇਹ ਇਸ ਤਰ੍ਹਾਂ ਅੱਜ ਦੀ ਮੀਟਿੰਗ ਦੇ ਇਹ ਵੇਰਵੇ ਹੈਗੇ ਆ ਤੇ ਮੇਰਾ ਖਿਆਲ ਹੈ ਉਹਨਾਂ ਨੇ ਬੜੀ ਸਟਰੋਂਗਲੀ ਔਰ ਟੈਕਨੀਕਲ ਜਿਹੜੀ ਹੈਗੀ ਉਹਨਾਂ ਨੂੰ ਨਾ ਕਰ ਦਿੱਤੀ ਹੈ। ਪਰ ਫਿਰ ਵੀ ਦੇਖੋ 2 ਗਵਰਨਮੈਂਟਸ ਦੇ ਵਿੱਚ ਇਹ ਗੱਲ ਚੱਲ ਰਹੀ ਹੈ
ਕਿਸੇ ਲਾਸਟ ਮੂਮੈਂਟ ਤੇ ਕੋਈ ਪ੍ਰੈਸ਼ਰ ਪੈ ਜਾਵੇ, ਜਿਹੜਾ ਕਿ ਲੱਗਦਾ ਤਾਂ ਨਹੀਂ, ਕਿਉਂਕਿ ਉਹਨਾਂ ਨੇ ਇੱਕ ਬੜੀ ਕੈਟੇਗੋਰੀਕਲੀ ਵਕਾਫ ਬੋਰਡ ਨੇ ਜਾਂ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਜਿਹੜਾ ਪ੍ਰਬੰਧ ਕਰਦਾ, ਦੇਖ ਰੇਖ ਕਰਦਾ, ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ ਨੇ ਕਿਹਾ ਵੀ ਅਸੀਂ ਤੁਹਾਡੇ ਧਰਮ ਦੇ ਵਿੱਚ ਜਾਂ ਇਹਦੇ ਧਰਮ ਦੇ ਜਿਹੜੇ ਤੁਹਾਡੇ ਕਾਰੋਬਾਰ ਆ, ਅਸੀਂ ਵਿੱਚ ਕਿਸੇ ਤਰ੍ਹਾਂ ਦਾ ਦਖਲ ਨਹੀਂ ਦੇਣਾ ਚਾਹੁੰਦੇ। ਤੁਸੀਂ ਆਪ ਬੈਠ ਕੇ ਸਹਿਮਤੀ ਨਾਲ ਇਹਦਾ ਫੈਸਲਾ ਕਰ ਲਓ, ਸਾਨੂੰ ਦੱਸ ਦਿਓ, ਅਸੀਂ ਉਸੇ ਹਿਸਾਬ ਦੇ ਨਾਲ ਹੀ ਉਹਨੂੰ ਲਾਗੂ ਕਰ ਦੇਵਾਂਗੇ। ਜੀ ਜੀ। ਤੇ ਵੀ ਜੀ ਸਰ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਕਿਵੇਂ ਉਹਨਾਂ ਨੇ ਕਿਹੜੇ ਪ੍ਰੋਗਰਾਮ ਲੈ ਕੇ ਹਨ ਇਹਨਾਂ ਦੇ ਸ਼ਹੀਦੀ ਪੁਰਬ ਤੇ, ਇਹ ਵੀ ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ, ਜਦੋਂ ਤੋਂ 2003 ਦਾ ਜਿਹੜਾ ਨਾਨਕਸ਼ਾਹੀ ਕੈਲੰਡਰ ਸ਼ੁਰੂ ਹੋਇਆ, ਅਸੀਂ ਉਸੇ ਦਿਨ ਤੋਂ ਹੀ ਇਹਦਾ ਸਵਾਗਤ ਕਰ ਰਹੇ ਹਾਂ ਔਰ ਇਹਦੇ ਤੇ ਦ੍ਰਿੜਤਾ ਦੇ ਨਾਲ ਅਸੀਂ ਪਹਿਰਾ ਦਿੰਦੇ ਆ ਰਹੇ ਹਾਂ। ਤੇ ਇਸ ਸੰਬੰਧ ਦੇ ਵਿੱਚ ਸਾਰੇ ਜਿੱਥੇ ਦੁਨੀਆ ਦੇ ਵਿੱਚ ਐਤਕੀ ਇੱਕ ਤਾਂ ਸ਼ਹੀਦੀ ਪੁਰਬ ਨੂੰ ਲੈ ਕੇ, ਕਿਉਂਕਿ ਜੂਨ ਦਾ ਮਹੀਨਾ ਪੰਥ ਦੇ ਉੱਤੇ ਇਹ ਪੰਥ ਨੂੰ ਹਮੇਸ਼ਾ ਸ਼ਹੀਦੀ ਹਫ਼ਤੇ ਦੇ ਤੌਰ ਤੇ, ਕਿਉਂਕਿ ਇਸੇ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਹੀ ਦਰਬਾਰ ਸਾਹਿਬ ਦੇ ਜਿਹੜਾ ਸਥਾਨ ਹੈ, ਸਾਡਾ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਹੈ, ਉਹਦੇ ਤੇ ਹਮਲਾ ਕਰਕੇ ਹਿੰਦੁਸਤਾਨ ਦੀ ਸਰਕਾਰ ਨੇ ਉਹਨੂੰ ਢਹਿ ਕੀਤਾ ਸੀ। ਤੇ ਇਹ ਸਾਰਾ ਜਿਹੜਾ ਜੂਨ ਦਾ ਮਹੀਨਾ ਹੈ, ਇਹ ਸਿੱਖ ਸੰਗਤਾਂ ਅੱਜ ਕੱਲ੍ਹ ਜਿਹੜਾ ਇਹ ਪ੍ਰੋਗਰਾਮ ਉਲੀਕ ਰਹੀਆਂ ਨੇ ਕਿ ਕਿਸ ਤਰ੍ਹਾਂ ਮਨਾਇਆ ਜਾਵੇ। ਸਾਡੇ ਕੈਲੀਫੋਰਨੀਆ ਦੇ ਵਿੱਚ 1 ਜੂਨ ਨੂੰ ਅਸੀਂ ਮਲਪੀਟਸ ਸ਼ਹਿਰ ਦੇ ਵਿੱਚ ਸ਼ਹੀਦੀ ਜੋੜ ਮੇਲਾ ਤੇ ਪਲੱਸ ਨਗਰ ਕੀਰਤਨ ਦਾ ਪ੍ਰਬੰਧ ਕਰ ਰਹੇ ਹਾਂ। ਤੇ ਜਿੱਥੇ ਦਰਬਾਰ ਸਾਹਿਬ ਦੇ ਹਮਲੇ ਨੂੰ 30 ਸਾਲ ਹੋ ਗਏ, ਉਹਦੇ 30 ਸਾਲਾਂ ਦੇ ਨੂੰ ਲੈ ਕੇ ਸੈਨ ਫਰਾਂਸਿਸਕੋ ਸ਼ਹਿਰ ਵਿਖੇ ਇਸ ਕੈਲੀਫੋਰਨੀਆ ਦੇ ਜਿਹੜੇ ਸਮੂਹ ਗੁਰੂ ਘਰ ਨੇ, ਉਹਨਾਂ ਦੀ ਕਮੇਟੀ ਬਣੀ ਹੈ, ਜਿਹੜੇ ਕਿ ਸੈਨ ਫਰਾਂਸਿਸਕੋ ਵਿੱਚ ਇਹਨੂੰ ਇੱਕ ਨਗਰ ਕੀਰਤਨ ਪਲੱਸ ਉਹਨਾਂ ਦੀ ਯਾਦ ਦੇ ਵਿੱਚ, ਜਿਹੜਾ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਨਗਰ ਕੀਰਤਨ ਕੱਢ ਰਿਹਾ। ਤੇ ਹਰ ਜਗ੍ਹਾ ਹੀ ਗੁਰਦੁਆਰਿਆਂ ਵਿੱਚ ਵੀ ਤੇ ਸਾਰੀ ਦੁਨੀਆ 'ਚ ਹੀ ਮੈਂ ਤਾਂ ਸਮਝਦਾ ਕਿ ਇਸ ਦਿਨ ਨੂੰ 1 ਜੂਨ ਤੋਂ ਲੈ ਕੇ 16 ਜੂਨ ਤੱਕ ਜਿਹੜਾ ਇੱਕ ਸ਼ਹੀਦੀ ਹਫ਼ਤਾ ਤੇ 5ਵੇਂ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਦਿਨ ਆ, ਉਹਨੂੰ ਯਾਦ ਕੀਤਾ ਜਾ ਰਿਹਾ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ, ਇਸ ਦੇ ਨਾਲ ਕਿਉਂਕਿ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ, ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ। ਅਗਲੀ ਵਾਰ ਤੁਹਾਨੂੰ ਅਸੀਂ ਫਿਰ ਸਿੱਖ ਸੰਗਤਾਂ ਦੀ ਰੂਬਰੂ ਕਰਵਾਵਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਵਕਤ ਹੋ ਗਿਆ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।